ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1850 ਚ ਭਾਈ ਮਹਾਰਾਜ ਸਿੰਘ ਜਿਹੜੇ ਕਿ ਇੱਕ ਪਹਿਲੇ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ। ਨੌਰੰਗਾਬਾਦ ਦੇ ਡੇਰੇ ਨਾਲ ਉਹਨਾਂ ਦਾ ਸੰਬੰਧ ਸੀ। ਬਾਬਾ ਵੀਰ ਸਿੰਘ ਨੌਰੰਗਾਬਾਦੀ, ਮਹਾਰਾਣੀ ਜਿੰਦਾਂ ਦੇ ਨਾਲ ਵੀ ਉਹਨਾਂ ਦਾ ਸੰਪਰਕ ਸੀ। ਦੂਸਰੀ ਅੰਗਰੇਜ਼ ਸਿੱਖ ਜੰਗ ਦੇ ਵੇਲੇ ਉਹ ਚੇਲਿਆਂਵਾਲਾ, ਰਾਮਨਗਰ, ਦੂਸਰੀਆਂ ਥਾਵਾਂ 'ਤੇ ਲੜੇ। ਸਿੱਖਾਂ ਨੂੰ ਵੀ ਬਹੁਤ ਇਨਸਪਾਇਰ ਕੀਤਾ। ਬਹੁਤ ਵੱਡੀ ਧਾਰਮਿਕ ਸ਼ਖਸੀਅਤ ਸਨ। ਪਰ ਉੱਥੇ ਕਿਉਂਕਿ ਫਾਈਨਲੀ ਅੰਗਰੇਜ਼ਾਂ ਦੀ ਜਿੱਤ ਹੋਈ, ਉਹਨਾਂ ਨੇ ਹਥਿਆਰ ਨਹੀਂ ਸੁੱਟੇ। ਉਹ ਉੱਥੋਂ ਸਲਿੱਪ ਕਰਕੇ ਪੰਜਾਬ ਦੇ ਵਿੱਚ ਵਿਚਰਨ ਲੱਗੇ। ਸਿੱਖਾਂ ਨੂੰ ਉਹਨਾਂ ਨੇ ਉਤਸ਼ਾਹਿਤ ਕੀਤਾ ਵੀ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਆਓ ਰਲ ਕੇ ਜਿਹੜਾ ਹਮਲਾ ਮਾਰੀਏ। ਉਹ ਬਹੁਤ ਪੋਪੂਲਰ ਸੀ, ਉਹਨਾਂ ਨੂੰ ਕਰਨੀ ਵਾਲੇ ਕਰਕੇ ਸਿੱਖ ਸਮਝਦੇ ਸੀ। ਪਰ ਅਖੀਰ ਅੰਗਰੇਜ਼ਾਂ ਨੇ ਵੀ ਇਹ ਸੀ ਕਿ ਵੀ ਇਹ ਪੰਜਾਬ 'ਚ ਦੁਬਾਰਾ ਮੂਵਮੈਂਟ ਖੜੀ ਕਰ ਰਹੇ ਨੇ। ਸੋ ਉਹਨਾਂ ਨੇ ਜਿਹੜਾ ਸ਼ਾਮ 84 ਦੇ ਨੇੜੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਇਹਨਾਂ ਦੇ ਉੱਤੇ ਵੱਡਾ ਇਨਾਮ ਰੱਖਿਆ ਹੋਇਆ ਸੀ। 20-22 ਇਹਨਾਂ ਦੇ ਸਾਥੀ ਸਿੰਘਾਂ ਦੇ ਨਾਲ ਉਸ ਇਲਾਕੇ ਦੇ ਇੱਕ ਮੁਖਬਰ ਨੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਵਾਇਆ। ਜਦੋਂ ਜਲੰਧਰ ਲਿਆਂਦਾ, ਜਲੰਧਰ ਜੇਲ੍ਹ ਦੇ ਵਿੱਚ, ਔਰ ਜਿਹੜੇ ਈਵਨ ਜੇਲ੍ਹ 'ਚ ਅੰਗਰੇਜ਼ਾਂ ਦੀ ਜੇਲ੍ਹ ਸੀ, ਜਿਹੜੇ ਸਿੱਖ ਸੰਤਰੀ ਸੀ ਉਹਨਾਂ ਨੇ ਵੀ ਉਹਨਾਂ ਨੂੰ ਝੁੱਕ ਕੇ ਜਿਹੜਾ ਉਹ ਮੱਥਾ ਟੇਕਿਆ। ਉਹ ਘਬਰਾ ਗਏ ਕਿ ਵੀ ਇਹ ਤਾਂ ਅੰਦਰੋਂ ਵੀ ਜਿਹੜੀ ਹੈ ਉਹ ਜਿੱਧਰ ਮਰਜ਼ੀ ਨਿਕਲ ਜਾਣ। ਉਹਨਾਂ ਨੂੰ ਫਿਰ ਉਹ ਕਲਕੱਤੇ ਲੈ ਗਏ। ਕਲਕੱਤੇ ਤੋਂ ਡਿਪੋਰਟ ਕਰਕੇ ਥੋੜ੍ਹੀ ਦੇਰ ਬਾਅਦ ਉਹਨਾਂ ਨੇ ਕਿਹਾ ਇੱਥੇ ਰੱਖਣਾ ਵੀ ਖਤਰਨਾਕ ਹੈ। ਸਿੰਗਾਪੁਰ ਜੇਲ੍ਹ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੂੰ ਜਿਹੜਾ ਸਿੰਗਾਪੁਰ ਦੇ ਪਹਿਲੇ ਕੈਦੀ ਨੇ ਉੱਥੇ ਉਹਨਾਂ ਨੂੰ ਇੱਕ ਹਨੇਰੇ ਕਮਰੇ 'ਚ ਰੱਖਿਆ। ਬਹੁਤ ਜਲਦੀ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ। ਫਿਰ ਉਹਨਾਂ ਨੂੰ ਜਿਹੜਾ ਬਿਲਕੁਲ ਹਨੇਰੇ ਸੀ, ਜ਼ਬਾਨ ਦਾ ਕੈਂਸਰ ਡਿਵੈਲਪ ਹੋਇਆ, ਗਲੇ ਦਾ ਕੈਂਸਰ ਡਿਵੈਲਪ ਹੋਇਆ ਜੀ। ਸੋ ਉੱਥੇ ਹੀ ਉਹਨਾਂ ਨੇ ਸ਼ਹੀਦੀ ਪਾਈ। ਅੱਜ ਸਿੰਗਾਪੁਰ ਦਾ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਇਤਿਹਾਸਕ ਕਰਕੇ ਜਾਣਿਆ ਜਾਂਦਾ ਹੈ, ਜਿਸ ਦੇ ਉੱਤੇ ਗੈਰ ਸਿੱਖ ਵੀ ਆਸਥਾ ਰੱਖਦੇ ਨੇ, ਉਹ ਭਾਈ ਮਹਾਰਾਜ ਸਿੰਘ ਦੀ ਜਿੱਥੇ ਉਹਨਾਂ ਨੇ ਕੈਦ ਕੱਟੀ ਹੈ ਉਸ ਥਾਂ ਦੇ ਉੱਤੇ ਹੀ ਬਣਿਆ। ਔਰ ਮੈਂ ਸਮਝਦਾ ਹਾਂ ਵੀ ਜਿਵੇਂ ਅਸੀਂ ਪੁਰਾਣੇ ਅਣਗੌਲੇ ਆਪਣੇ ਨਾਇਕਾਂ ਦੀ ਗੱਲ ਕੀਤੀ ਹੈ, ਭਾਈ ਮਹਾਰਾਜ ਸਿੰਘ ਜਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਔਰ ਸ਼ਖਸੀਅਤ ਸੀ, ਉਹ ਮਹਾਰਾਜਾ ਦਲੀਪ ਸਿੰਘ ਨੂੰ ਕੱਢਣਾ ਚਾਹੁੰਦੇ ਸੀ ਬਾਹਰ। ਮਹਾਰਾਣੀ ਜਿੰਦਾਂ ਦੇ ਨਾਲ ਸੰਪਰਕ ਕਰਕੇ ਅੰਗਰੇਜ਼ਾਂ ਨੂੰ ਕੱਢਣਾ ਚਾਹੁੰਦੇ ਸੀ ਕਿ ਜਿੰਦਾਂ ਨੂੰ ਕੈਦ 'ਚੋਂ ਛੁਡਾਇਆ ਜਾਏ, ਔਰ ਉਹ ਕਾਮਯਾਬ ਨਹੀਂ ਹੋਏ। ਪਰ ਉਹਨਾਂ ਨੇ ਆਪਣਾ ਜਿਹੜਾ ਇਹ ਦੱਸਿਆ ਕਿ ਵੀ ਸਿੱਖ ਅਖੀਰਲੇ ਸਾਹ ਤੱਕ ਗੁਲਾਮੀ ਨਹੀਂ ਕਬੂਲਦਾ ਜੀ। 1855 'ਚ ਅੱਜ ਦੇ ਦਿਨ ਦਇਆਲ ਸਿੰਘ ਨਿਰੰਕਾਰੀ ਜਿਹੜੇ ਅਸਲੀ ਨਿਰੰਕਾਰੀ ਸੀ, ਧਨ ਨਿਰੰਕਾਰ, ਤੂੰ ਨਿਰੰਕਾਰ, ਇਹ ਆਨੰਦ ਕਾਰਜ ਜਿਨ੍ਹਾਂ ਨੇ ਪੋਪੂਲਰ ਕੀਤੇ ਔਰ ਮੂਰਤੀ ਪੂਜਾ ਤੋਂ ਸਿੱਖਾਂ ਦਾ ਉਸ ਪੀਰੀਅਡ 'ਚ ਜਿਹੜਾ ਉਹ ਖਹਿੜਾ ਛੁਡਾਇਆ, ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1349 'ਚ ਫਰੇਲਸਬਰਗ ਜਰਮਨੀ 'ਚ ਸਾਰੇ ਯਹੂਦੀਆਂ ਨੂੰ ਇੱਕੋ ਦਿਨ 'ਚ ਮਾਰ ਮੁਕਾਇਆ ਗਿਆ। 1647 'ਚ ਸਕਾਟਸ ਨੇ ਅੰਗਰੇਜ਼ਾਂ ਦਾ ਬਾਦਸ਼ਾਹ ਜਿਹੜਾ ਸੀ ਉਹਨੂੰ, ਚਾਰਲਸ, ਉਹਨੂੰ ਕਿਡਨੈਪ ਕਰ ਲਿਆ ਔਰ ਬਾਅਦ 40 ਪਾਉਂਡ ਦੇ ਵਿੱਚ ਉਹਨਾਂ ਨੂੰ ਵੇਚਿਆ ਬ੍ਰਿਟਿਸ਼ ਪਾਰਲੀਮੈਂਟ ਨੂੰ, ਹਿਊਮੀਲੇਸ਼ਨ ਦੇਣ ਦੇ ਲਈ ਵੀ ਤੁਹਾਡੇ ਬਾਦਸ਼ਾਹ ਨੂੰ ਵੀ ਅਸੀਂ ਚੁੱਕ ਸਕਦੇ ਹਾਂ ਜੀ। 1815 ਦੇ ਵਿੱਚ ਲਾਇਬ੍ਰੇਰੀ ਆਫ ਕਾਂਗਰਸ ਜਿਹੜੀ ਕਿ ਪਹਿਲਾਂ ਸਾੜ ਦਿੱਤੀ ਸੀ ਅੰਗਰੇਜ਼ਾਂ ਨੇ, ਉਹਨੂੰ ਰੀਐਸਟੈਬਲਿਸ਼ ਕੀਤਾ। ਜੈਫਰਸਨ ਨੇ 6500 ਕਿਤਾਬਾਂ ਉਹਦੇ ਲਈ ਭੇਟ ਕੀਤੀਆਂ। 1847 'ਚ ਯਰਬਾ ਬੁਏਨਾ ਜਿਹੜਾ ਉਹਦਾ ਦੁਬਾਰਾ ਨਾਂ ਸੈਨ ਫਰਾਂਸਿਸਕੋ ਰੱਖਿਆ ਗਿਆ। ਸੋ ਸੈਨ ਫਰਾਂਸਿਸਕੋ ਸ਼ਹਿਰ ਦਾ ਪੁਰਾਣਾ ਨਾਂ ਯਰਬਾ ਬਿਊਨਾ। 1894 ਦੇ ਵਿੱਚ ਨਿਊਮੈਟਿਕ ਹੈਮਰ ਜਿਹੜਾ ਇਹ ਇਸ ਦੀ ਕਾਢ ਨਿਕਲੀ। 1913 'ਚ ਹਾਊਸ ਆਫ ਲਾਰਡਸ ਨੇ ਆਇਰਿਸ਼ ਹੋਮ ਰੂਲ ਨੂੰ ਰਿਜੈਕਟ ਕੀਤਾ। 1958 'ਚ ਹਾਊਸ ਆਫ ਲਾਰਡਸ ਨੇ ਪਹਿਲੀ ਵਾਰ ਕਿਸੇ ਔਰਤ ਨੂੰ ਲਾਰਡ ਬਣਨ ਦਿੱਤਾ ਹੈ। ਔਰ 1965 ਦੇ ਵਿੱਚ ਵਿੰਸਟਨ ਚਰਚਲ ਜਿਹਦੀ ਮੌਤ ਹੋਈ, ਉਸ ਦਾ ਸਟੇਟ ਫਿਊਨਰਲ ਨਿਕਲਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਐਸਚਨ ਅਸੀਂ ਤੁਹਾਡੇ ਕੋਲ ਨਹੀਂ ਪੁੱਛਦੇ, ਪਰ ਅੱਜ ਦਾ ਵਿਚਾਰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਪ੍ਰਭਾਤੀ ਰਾਗ ਦੇ ਵਿੱਚ ਸ਼ਬਦ ਚੁਣਿਆ ਜੀ। ਇਹ ਕਈ ਵਾਰੀ ਜਦੋਂ ਕਿ ਹਾਲਾਂ ਆਰਤੀ ਨਾਂ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਪਰ ਸਿੱਖਾਂ ਨੇ 5-7-10 ਸ਼ਬਦ ਜਿਹਦੇ 'ਚ ਕਿ ਆਰਤੀ ਆਉਂਦੇ ਉਹਨੂੰ ਮਿਲਾ ਕੇ ਫਿਰ ਅੱਜ ਕੱਲ੍ਹ ਆਰਤੀ ਵੀ ਕਰਨ ਲੱਗ ਗਏ ਜੀ। ਇਹ ਕਬੀਰ ਜੀ ਦਾ ਸ਼ਬਦ ਉਸ 'ਚ ਕਈ ਵਾਰੀ ਆਰਤੀ ਵਾਲੇ ਸ਼ਬਦਾਂ 'ਚ ਵੀ ਪੜ੍ਹਿਆ ਜਾਂਦਾ ਹੈ। ਸੁਨ ਸੰਧਿਆ ਤੇਰੀ ਦੇਵ ਦੇਵਾਕਰ, ਅਧਪਤ ਆਦ ਸਮਾਈ, ਸਿੱਧ ਸਮਾਦ ਅੰਤ ਨਹੀਂ ਪਾਇਆ, ਲਾਗ ਰਹੇ ਸ਼ਰਣਾਈ। ਲੇਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਠਾਡਾ ਬ੍ਰਹਮਾ ਨਿਗਮ ਵਿਚਾਰੇ, ਅਲਖ ਨਾ ਲਖਿਆ ਜਾਈ। ਤਤ ਤੇਲ ਨਾਮ ਦੀਆ ਬਾਤੀ, ਦੀਪਕ ਦੇ ਉਜਿਆਰਾ। ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਣ ਹਾਰੈ। ਪੰਚੇ ਸ਼ਬਦ ਅਨਾਹਦ ਵਾਜੇ,
ਸੰਗੇ ਸਾਰੰਗ ਪਾਣੀ, ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਜੀ ਹੁਣ ਯੂਜੂਅਲੀ ਹਿੰਦੂਆਂ ਦੇ ਵਿੱਚ ਰੈਵਰੈਂਸ ਦੇ ਲਈ ਦੇਵਤਿਆਂ ਦੀ, ਜਾਂ ਹੁਣ ਤਾਂ ਜਦੋਂ ਕੋਈ VIP ਜਾਂਦੇ ਨੇ ਉਹਨਾਂ ਨੇ 5-7 ਕੁੜੀਆਂ ਖੜੀਆਂ ਕੀਤੀਆਂ ਹੁੰਦੀਆਂ ਥਾਲੀ ਦੇ ਵਿੱਚ ਦੀਵੇ ਬਾਲ ਕੇ ਉਹ ਆਰਤੀ ਉਤਾਰਦੀਆਂ। ਸੋ ਸਾਈਨ ਆਫ ਜਿਹੜਾ ਵਰਸ਼ਿਪ ਸੀ ਦੇਵੇ ਦੇਵਤਿਆਂ ਤੋਂ, ਔਰ ਉਹਦੇ 'ਚ ਦੀਵੇ ਬਾਲ ਕੇ ਆਰਤੀ ਕੀਤੀ ਜਾਂਦੀ ਸੀ। ਸੋ ਉਸ ਭਾਵ ਨੂੰ ਲੈ ਕੇ ਭਗਤ ਜਨਾਂ ਨੇ ਜਿਹੜੇ ਸ਼ਬਦ ਉਚਾਰੇ ਉਹਨਾਂ ਦਾ ਇਹ ਸੀ ਕਿ ਵੀ ਇਹ ਆਰਤੀ ਦਾ ਕੋਈ ਮਤਲਬ ਨਹੀਂ ਹੈ ਦੀਵਿਆਂ ਵਾਲੀ ਦਾ। ਤੁਹਾਡੀ ਦੇਹ, ਤੁਹਾਡਾ ਮਨ, ਤੁਹਾਡਾ ਰੱਬ ਨਾਲ ਜੁੜਨਾ, ਕਿਹੜੀ ਚੀਜ਼ ਦੀਵਾ ਹੈ, ਕਿਹੜੀ ਚੀਜ਼ ਬੱਤੀ ਹੈ, ਔਰ ਉਹਦੀ ਜਿਹੜੀ ਤੁਸੀਂ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਹੋ ਉਹ ਤੁਹਾਡੀ ਅਸਲ ਆਰਤੀ ਹੈ। ਸੁਖਬੀਰ ਸਾਹਿਬ ਨੇ ਵੀ ਇਹ ਕਿਹਾ ਕਿ ਹੇ ਦੇਵ ਦੇਵਾਕਰ, ਹੇ ਨਿਰੰਕਾਰ, ਮੇਰੀ ਤੂੰ ਪ੍ਰੇਅਰ ਨੂੰ ਸੁਣ ਸੰਧਿਆ ਜੀ, ਮੈਂ ਤੇਰੇ ਸਾਹਮਣੇ ਜਿਹੜਾ ਹਮੇਸ਼ਾ ਰਹਿਣ ਵਾਲਾ ਨਿਰੰਕਾਰ ਹੈ, ਅਦਪਤ ਆਦ ਸਮਾਈ, ਜਿਹੜਾ ਸ਼ੁਰੂ ਤੋਂ ਨਿਰੰਕਾਰ ਆਦ ਸੱਚ ਜੁਗਾਦ ਸੱਚ ਹੈ, ਸਿੱਧ ਸਮਾਦ ਅੰਤ ਨਹੀਂ ਪਾਇਆ, ਲਾਗ ਰਹੇ ਸ਼ਰਣਾਈ। ਸਿੱਧ ਜਿਹੜੇ ਨੇ ਸਮਾਧੀਆਂ ਲਾ ਲਾ ਕੇ ਥੱਕ ਗਏ, ਉਹ ਤੇਰਾ ਅੰਤ ਨਹੀਂ ਪਾ ਸਕੇ ਤੇ ਅਖੀਰ ਉਹਨਾਂ ਨੇ ਤੇਰੀ ਸ਼ਰਨ ਨੂੰ ਫੜਿਆ, ਤੇਰੇ ਆਂਚਲ ਨੂੰ ਫੜਿਆ। ਲਿਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ, ਕਿ ਭਾਈ ਜੇ ਤੁਸੀਂ ਨਿਰੰਕਾਰ ਦੀ ਆਰਤੀ ਕਰਨੀ ਹੈ ਤੇ ਗੁਰੂ ਦੀ ਸ਼ਰਨ ਚਾਹੋ, ਸਤਿਗੁਰ ਪੂਜੋ ਭਾਈ, ਤੇ ਉਹਦੇ ਨਾਲ ਹੀ ਪੁਰਖ ਨਿਰੰਜਨ ਦੀ ਨਿਰੰਕਾਰ ਦੀ ਆਰਤੀ ਹੁੰਦੀ ਹੈ। ਠਾਡਾ ਬ੍ਰਹਮਾ ਨਿਗਮ ਵਿਚਾਰ ਹੈ, ਠਾਡਾ ਹੁੰਦਾ ਖਲੋਣਾ, ਕਿ ਬ੍ਰਹਮਾ ਜਿਹੜਾ ਹੈ ਉਹ ਵੇਦ ਫੜ ਕੇ ਖੜਾ ਹੈ ਪਰ ਉਹਨੂੰ ਰੱਬ ਦੀ ਕੋਈ ਸਾਰ ਨਹੀਂ ਹੋਈ, ਅਲਖ ਨਾ ਲਖਿਆ ਜਾਈ, ਉਸ ਰੱਬ ਨੂੰ ਨਹੀਂ ਲੱਖ ਸਕਿਆ, ਬਿਆਨ ਨਹੀਂ ਕਰ ਸਕਿਆ। ਤਤ ਤੇਲ ਨਾਮ ਕੀ ਦੀਆ ਬਾਤੀ, ਕਿ ਅਸੈਂਸ ਐਜ਼ ਰਿਐਲਿਟੀ, ਜ਼ਿੰਦਗੀ ਦੇ ਸੱਚ ਨੂੰ ਤੇਲ ਬਣਾਓ, ਨਾਮ ਨੂੰ ਬੱਤੀ ਬਣਾਓ ਜਿਹੜੀ ਉਸ ਤੇਲ ਦੇ ਵਿੱਚ ਡਿਪ ਹੈ। ਦੀਪਕ ਦੇ ਉਜਿਆਰਾ, ਫਿਰ ਇਹ ਦੀਵਾ ਉਸ ਦਾ ਉਜਿਆਰਾ ਨਜ਼ਰ ਆਏਗਾ, ਨਾਮ ਦਾ ਨਿਰੰਕਾਰ ਦੀ ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਣ ਹਾਰਾ। ਇਹ ਨਿਰੰਕਾਰ ਦੀ ਕਿਰਪਾ ਨਾਲ ਅੰਦਰ ਜਦੋਂ ਇਹ ਅੰਦਰ ਜਿਹੜੀ ਹੈ ਇਹ ਬੱਤੀ ਜਗੇਗੀ ਰੱਬ ਦੇ ਯਾਦ ਦੀ, ਤੇ ਚਾਰ ਚਫੇਰੇ ਇਸ ਦੇਹ ਚੋਂ ਉਜਿਆਰਾ ਨਜ਼ਰ ਆਏਗਾ। ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਣ ਹਾਰਾ। ਇਸ ਨੂੰ ਅਲਟੀਮੇਟਲੀ ਉਹੀ ਸਮਝੇਗਾ ਜਿਸ ਨੂੰ ਨਿਰੰਕਾਰ ਸਮਝਾਉਂਦਾ। ਪੰਚੇ ਸ਼ਬਦ ਅਨਾਹਦ ਵਾਜੇ, ਸੰਗੇ ਸਾਰੰਗ ਪਾਣੀ। ਫਿਰ ਅੰਦਰ 5 ਸ਼ਬਦ ਜਿਹੜੇ ਨੇ ਉਹ ਵੱਜਣਗੇ ਜਿਹੜੇ ਕਿ ਤੁਹਾਡੇ ਅੰਦਰ ਉਸ ਨਿਰੰਕਾਰ ਦੀ ਹੋਂਦ ਨੂੰ ਜਿਹੜਾ ਉਹ ਪ੍ਰਗਟ ਕਰਨਗੇ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ, ਕਿ ਕਬੀਰ ਜੀ ਨੇ ਤੇਰੀ ਇਹ ਆਰਤੀ ਜਿਹਦੇ 'ਚ ਕਿ ਦੇਹ ਔਰ ਰੂਹ ਨੂੰ ਉਹਦੀ ਯਾਦ ਦੇ ਵਿੱਚ ਅਰਪਣ ਕੀਤਾ, ਇਹ ਆਰਤੀ ਉਹਨੇ ਕੀਤੀ ਹੈ ਤੇ ਉਹ ਨਿਰਵਾਣ ਨਿਰੰਕਾਰ ਜਿਹੜਾ ਹੈ ਉਸ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOSHTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।